ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸਭ ਤੋਂ ਪਹਿਲਾਂ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ। GNLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਹੈ 2092770113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰਦੇ ਹਾਂ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਪਾਇਓ ਚਾਨਣਾ। ਹਰਿਆਣਾ ਦੇ CM ਬੋਲੇ ਨੇ ਕਿ ਕਾਰਵਾਈ ਜ਼ਰੂਰ ਹੋਵੇਗੀ। ਕਹਿਣ ਦਾ ਭਾਵ ਵੀ ਇੱਕ ਤਰੀਕੇ ਦੇ ਨਾਲ ਹਰ ਪਾਸਿਓਂ ਨੂੜਨ ਦੀ ਕੋਸ਼ਿਸ਼ ਹੋ ਰਹੀ ਹੈ। ਅੱਜ ਤਾਂ ਵੈਸੇ ਦੇਖ ਰਿਹਾ ਸੀ ਮੈਂ ਵੀ ਕਾਂਗਰਸ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਥੋੜਾ ਜਿਹਾ ਐਕਟਿਵ ਹੋਏ ਨੇ, ਸ਼ਾਇਦ ਇਸੇ ਮਾਮਲੇ ਦੇ ਬਹਾਨੇ ਹੋਏ ਹੋਣ। ਪਰ ਅਗਲੇ ਕਹਿੰਦੇ ਵੀ ਭਾਈ ਇਹਨਾਂ ਦਾ ਕਰੋ ਬਾਈਕਾਟ ਤੇ ਹਰ ਸੰਭਵ ਕਾਰਵਾਈ ਹੋਣੀ ਚਾਹੀਦੀ ਹੈ। ਗੁਰਪ੍ਰੀਤ, ਕਾਂਗਰਸ ਦਾ ਜਿੱਥੋਂ ਤੱਕ ਸਵਾਲ ਹੈ ਤੁਹਾਡਾ ਬੜਾ ਮਹੱਤਵਪੂਰਨ ਮਾਮਲਾ ਬਣ ਜਾਂਦਾ ਹੈ। ਇਹਦੇ ਵਿੱਚ ਨਾ ਇੱਕ ਗੱਲ ਆ, ਅਸਲ ਦੇ ਵਿੱਚ ਕੀ ਆ ਕਿ ਸੁਖਪਾਲ ਖਹਿਰਾ ਨੇ ਇੰਨੀ ਜ਼ਿਆਦਾ ਅਗਰੈਸਿਵ ਤਰੀਕੇ ਦੇ ਨਾਲ ਇਸ ਮਾਮਲੇ ਦੀ ਪੈਰਵਾਈ ਕੀਤੀ ਕਿ ਭਗਵੰਤ ਮਾਨ ਸਮਝ ਨਹੀਂ ਸਕੇ ਕਿ ਬਣ ਕੀ ਰਿਹਾ। ਇਸ ਤੋਂ ਇਲਾਵਾ ਵਿਕਰਮ ਮਜੀਠੀਆ, ਇਹ ਦੋ ਐਸੇ ਬੰਦੇ ਸਨ ਜਿਨ੍ਹਾਂ ਨੇ ਸਰਕਾਰ ਨੂੰ ਬਿਲਕੁਲ ਬੈਕਫੁੱਟ ਤੇ ਲੈ ਆਂਦਾ। ਗੁਰਪ੍ਰੀਤ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁੰਦਾ ਕੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਪਰਚਾ ਤੱਕ ਹੋ ਗਿਆ, ਸਰਕਾਰ ਝੂਠੀ ਪੈ ਗਈ ਵਚਨਾਂ ਤੋਂ। ਤਾਂ ਸਵਾਲ ਅੰਦਰੇ ਅੰਦਰ ਕਾਂਗਰਸ ਦੇ ਵਿੱਚ ਵੀ ਖੁੜਕਣ ਲੱਗਾ ਕਿ ਬਈ ਚੰਨੀ ਸਾਹਿਬ ਕਿਉਂ ਨਹੀਂ ਬੋਲਦੇ, ਰਾਜਾ ਵੜਿੰਗ ਕਿਉਂ ਨਹੀਂ ਬੋਲਦੇ, ਰੰਧਾਵਾ ਐਂਡ ਬਾਜਵਾ ਕਿਉਂ ਨਹੀਂ ਬੋਲਦੇ। ਜਦ ਇਸ ਸਵਾਲ ਨੇ ਅੰਦਰੇ ਅੰਦਰ ਘੁੰਮਣੀ ਭਮੀਰੀਏ ਤੋਂ ਘੁੰਮੀ ਜਾ ਵਾਲਾ ਹਿਸਾਬ ਕੰਮ ਕੀਤਾ, ਤਦ ਜਾ ਕੇ ਲੱਗਿਆ ਕਿ ਕਾਂਗਰਸ ਨੂੰ ਇਕਜੁੱਟਤਾ ਦੇ ਨਾਲ ਇਹ ਮੁੱਦਾ ਚੁੱਕਣਾ ਚਾਹੀਦਾ, ਕਿਉਂਕਿ ਇਹ ਮੁੱਦਾ ਹੁਣ ਸਧਾਰਨ ਮੁੱਦਾ ਨਹੀਂ ਹੈ ਗੁਰਪ੍ਰੀਤ। ਸਧਾਰਨ ਪਰਿਸਥਿਤੀ 'ਚ ਇਹ ਮੁੱਦਾ ਉਸ ਵੇਲੇ ਸੀ ਜਦੋਂ ਇਹ ਇੱਕ ਮਹਿਜ਼ ਵੀਡੀਓ ਦਾ ਵਿਵਾਦਤ ਮਾਮਲਾ ਸੀ, ਜਿਹਦੇ ਤੇ ਕੋਈ ਤਸਦੀਕਤਾ, ਜਿਹਦੇ ਤੇ ਕੋਈ ਕਾਊਂਟਰ ਤਸਦੀਕਤਾ ਜਾਂ ਫਿਰ ਉਹਦੀ ਫਰਜ਼ੀ ਰਿਪੋਰਟ ਦਾ ਮਾਮਲਾ ਨਹੀਂ ਸੀ ਆਇਆ। ਉਦੋਂ ਤੱਕ ਸਧਾਰਨ ਪਰਿਸਥਿਤੀ ਦੇ ਵਿੱਚ ਸਧਾਰਨ ਪੋਜੀਸ਼ਨ 'ਚ ਖਲੋਤਾ ਮਾਮਲਾ ਸੀ। ਪਰ ਕਿਉਂਕਿ ਹੁਣ ਤੁਸੀਂ ਜੇ ਦੇਖੋਗੇ ਤਾਂ ਮਾਮਲਾ ਜਿਹੜਾ ਹੈ ਉਹ ਇੱਕ ਧਾਰਮਿਕ ਸੰਸਥਾ ਨੂੰ ਝੂਠਿਆਂ ਕਰਨ ਦਾ ਬਣ ਗਿਆ ਤੇ ਉਹਦੇ ਵਿੱਚ ਪੰਜਾਬ ਦੀ ਕਾਂਗਰਸ ਦਾ ਇੱਕ ਤਰ੍ਹਾਂ ਨਾਲ ਮੌਕਾ ਵੀ ਹੈ, ਕਿਉਂਕਿ ਕਾਂਗਰਸ ਨੂੰ ਤੁਹਾਨੂੰ ਪਤਾ ਹੀ ਹੈ ਅਕਾਲੀ ਐਂਟੀ ਸਿੱਖ ਕਹਿੰਦੇ ਨੇ, ਖਾਸ ਤੌਰ ਤੇ ਦਰਬਾਰ ਸਾਹਿਬ ਹਮਲੇ ਦੇ ਮਾਮਲੇ ਦੇ ਵਿੱਚ ਜਾਂ ਹੋਰ 84 ਕਤਲੇਆਮ ਹੋ ਗਿਆ ਜਾਂ ਜੋ ਵੀ ਪੰਜਾਬ ਦਾ ਇੰਸਰਜੈਂਸੀ ਦਾ ਦੌਰ ਆ, ਉਹ ਸਾਰਾ ਜਮਾਤ ਇਹਨਾਂ ਦੇ ਸਿਰ ਤੇ ਮੜਿਆ ਜਾਂਦਾ ਹੈ। ਤਾਂ ਉਹਨਾਂ ਨੂੰ ਲੱਗਿਆ ਕਿ ਇੱਕ ਮੌਕਾ ਹੈ, ਇਹ ਇੱਕ ਮੌਕਾ ਹੈ ਕਿ ਅਸੀਂ ਅਤੀਤ ਤੋਂ ਹੁਣ ਅੱਗੇ ਵਧੀਏ। ਯਾਨੀ ਜਿਹੜੀ ਪੰਜਾਬ ਦੀ ਇਕਾਈ ਆ ਉਹਦੇ ਵਿੱਚ ਸਿੱਖ ਲੀਡਰ ਨੇ ਖਾਸ ਤੌਰ ਤੇ ਜਿਹੜੇ, ਉਹ ਇਸ ਗੱਲ ਦੀ ਅਗਵਾਈ ਕਰਨ ਕਿ ਬਈ ਅਸੀਂ ਪੰਥਕ ਮਾਮਲੇ ਦੇ ਵਿੱਚ ਇੱਥੋਂ ਦੇ ਸਥਾਨਕ ਲੀਡਰ ਜਿਹੜੇ ਆ ਉਹ ਆਪਣੇ ਧਰਮ ਦਾ, ਮਰਿਆਦਾ ਦਾ, ਸਿਧਾਂਤ ਦਾ ਜੇ ਮਸਲਾ ਆਏਗਾ ਤਾਂ ਅਸੀਂ ਆਪਣਾ ਸਟਾਂਸ ਲੈ ਕੇ ਖੇਡਾਂਗੇ। ਯਾਨੀ ਇਹ ਪ੍ਰਭਾਵ ਦੇਣ ਦਾ ਜਦੋਂ ਸਮਾਂ ਜਚਿਆ ਤਾਂ ਫਿਰ ਪ੍ਰੈਸ ਕਾਨਫਰੰਸ ਹੋ ਗਈ। ਸਮਝੇ ਤੁਸੀਂ? ਵੈਸੇ ਥੱਲੇ ਜਾ ਕੇ ਜੇ ਤੁਸੀਂ ਕਮੈਂਟ ਦੇਖੋਗੇ ਤਾਂ ਆਮ ਆਦਮੀ ਪਾਰਟੀ ਵਾਲੇ ਤੇ ਕਮੈਂਟ ਕਰ ਰਹੇ ਨੇ ਨਾ ਕਿ ਬਈ ਤੁਸੀਂ ਦਰਬਾਰ ਸਾਹਿਬ ਜਾਂ ਇਹ ਕੀਤਾ ਉਹ ਕੀਤਾ। ਤਾਂ ਇਹਦਾ ਮਤਲਬ ਇਹ ਆ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਤਾਂ ਉਸਨੂੰ ਜਿਵੇਂ ਮਿੱਥ ਕੇ ਕਿਹਾ ਜਾਂਦਾ ਕਿ ਦਾ ਕਹੋ ਵੀ ਇਸ ਮੁੱਦੇ ਤੋਂ ਪਿੱਛੇ ਲੈ ਜਾਓ ਇਹਨਾਂ ਨੂੰ ਤੱਕ ਕੇ, ਤਾਂ ਉਹ ਵੀ ਕੰਮ ਚੱਲਿਆ ਨਾਲ।
ਲਿਹਾਜ਼ਾ ਫਿਰ ਇਸ ਮਾਮਲੇ ਦੇ ਵਿੱਚ ਆ ਜਾਈਏ ਹੁਣ ਅਪਡੇਸ਼ਨ ਤੇ। ਬਲਤੇਜ ਪੰਨੂ ਆਏ ਨੇ ਬੜੇ ਇੰਤਜ਼ਾਰ ਦੇ ਬਾਅਦ, ਇੰਤਹਾ ਕਰਦੀ ਇੰਤਜ਼ਾਰ ਕੀ ਆਏ। ਤੁਸੀਂ ਦੇਖੋ ਅੱਜ ਉਹਨਾਂ ਦੀ ਦਸਤਾਰ ਦਾ ਜਾਂ ਉਹਨਾਂ ਦੀ ਜੈਕਟ ਦਾ ਕਲਰ ਵੀ ਚੇਂਜ ਸੀਗਾ। ਅਮੂਮਨ ਉਹਨਾਂ ਦਾ ਜਿਹੜਾ ਪਾਰਟੀ ਦਾ ਰਵਾਇਤੀ ਦਸਤਾਰ ਦਾ ਰੰਗ ਹੈ, ਹਾਲਾਂਕਿ ਮੈਂ ਦਸਤਾਰ ਤੇ ਟਿੱਪਣੀ ਨਹੀਂ ਕਰਾਂਗਾ। ਕੁਛ ਲੋਕ ਉਹਨਾਂ ਦੇ ਮਤਲਬ ਕਿ ਸਰੀਰਕ ਬਣਤਰ ਨੂੰ ਖਾਸ ਤੌਰ ਤੇ ਸਿਰ ਦੇ ਮਾਮਲੇ 'ਚ ਜਾਂ ਦਸਤਾਰ ਦੇ ਮਾਮਲੇ 'ਚ ਟਰੋਲ ਕਰ ਰਹੇ, ਮੈਂ ਉਹਨਾਂ ਨੂੰ ਗਲਤ ਹੀ ਮੰਨਾਂਗਾ, ਮੈਂ ਸਹੀ ਨਹੀਂ ਮੰਨਾਂਗਾ। ਕਿਉਂਕਿ ਜਿਸ ਨੇ ਵੀ ਦਸਤਾਰ ਸਜਾ ਲਈ ਤਾਂ ਮੇਰੇ ਖਿਆਲ ਦੇ ਨਾਲ ਬਸ ਠੀਕ ਹੈ। ਅੱਛਾ, ਗੱਲ ਇਹ ਆ ਕਿ ਬਲਤੇਜ ਪੰਨੂ ਨੇ ਵੀ ਅੱਜ ਮਾਨ ਸਾਹਿਬ ਨੂੰ ਖੁੱਲ ਕੇ ਡਿਫੈਂਡ ਨਹੀਂ ਕੀਤਾ। ਜੇ ਤੁਸੀਂ ਗੌਰ ਨਾਲ ਉਹ ਪੀਸੀ ਸੁਣੀ ਹੋਵੇ, ਈਵਨ ਦੈਟ ਕਿ ਜਦ ਉਹਨਾਂ ਨੇ ਪੀਸੀ ਖਤਮ ਕਰ ਦਿੱਤੀ, ਫੇਕ ਵੀਡੀਓ ਕਹਿ ਦਿੱਤੇ, ਜਾਂ ਆਪਦੀਆਂ ਪ੍ਰਾਪਤੀਆਂ, ਜਾਂ ਵੀ ਕਿਵੇਂ ਸੱਥਾਂ 'ਚ ਇਕੱਠ ਉਮੜ ਰਿਹਾ ਹੈ, ਕਿਵੇਂ ਵਿਰੋਧੀ ਕਾਂ ਇਕੱਠੇ ਹੋ ਗਏ ਕਾਵਾਂ ਰੌਲੀ ਪਾਉਣ ਲਈ, ਬਸ ਇਹ ਗੱਲਾਂ ਕਰਕੇ ਅਖੀਰ ਦੇ ਵਿੱਚ ਜਦ ਉੱਠਣ ਲੱਗੇ ਤਾਂ ਇੱਕ ਪੱਤਰਕਾਰ ਨੇ ਜਦ ਇਹ ਸਵਾਲ ਕੀਤਾ, ਨਾਲ ਦੀ ਨਾਲ ਨੋਟ ਕਰਨ ਵਾਲੀ ਗੱਲ ਹੈ, ਦੇਖੋ ਕਿੱਡਾ ਮੈਨੇਜ ਮੀਡੀਆ ਹੈ। ਮੈਂ ਅੱਗੇ ਜਾ ਕੇ ਫਿਰ ਦੱਸਦਾ ਤੁਹਾਨੂੰ, ਇਹਦੇ ਤੇ ਕੁਝ ਤਫਸੀਲ ਦੇ ਨਾਲ ਸੁਣਨ ਦੀ ਜ਼ਰੂਰਤ ਰੱਖੋ, ਤੁਹਾਨੂੰ ਸਾਰੇ ਸਵਾਲ ਜਿਹੜੇ ਤੁਹਾਡੇ ਜ਼ਿਹਨ ਦੇ ਨੇ ਕ੍ਰਿਸਟਲ ਕਲੀਅਰ ਉਹਦੇ ਜਵਾਬ ਮਿਲ ਜਾਣੇ ਆ। ਮੈਨੇਜ ਮੀਡੀਆ ਇਸ ਕਦਰ ਕਿ ਆਮ ਆਦਮੀ ਪਾਰਟੀ ਤੋਂ ਸਟ੍ਰੀਮ ਲੈ ਕੇ ਜਿਹੜੇ ਲਾਈਵ ਕਰਦੇ ਨੇ, ਥਰਡ ਪਾਰਟੀ ਕੰਟੈਂਟ ਤੁਸੀਂ ਤੇ ਚੰਗੀ ਤਰ੍ਹਾਂ ਸਮਝਦੇ ਹੋ ਨਾ, ਤਾਂ ਉਹ ਸਟ੍ਰੀਮਿੰਗ ਉੱਥੇ ਹੀ ਰੁਕ ਗਈ ਜਦੋਂ ਉਹ ਸਵਾਲ ਆਇਆ। ਕਮਾਲ ਦੇਖੋ। ਅੱਛਾ, ਅੱਜ ਤੁਸੀਂ ਵੱਡੇ ਵੱਡੇ ਅਖਬਾਰ ਦੇਖ ਲਓ, ਪੰਜਾਬੀ ਟ੍ਰਿਬਿਊਨ, ਸਪੋਕਸਮੈਨ, ਕਾਮਰੇਡਾਂ ਦਾ ਨਵਾਂ ਜ਼ਮਾਨਾ, ਜਾਂ ਇਸ ਤੋਂ ਇਲਾਵਾ ਤੁਸੀਂ ਦੈਨਿਕ ਸਵੇਰਾ ਚੱਕ ਲਓ, ਭਾਸਕਰ ਤੇ ਜਾਗਰਣ ਨੂੰ ਛੱਡ ਦਿਓ, ਐਗਜ਼ਾਮਟ ਉਹ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਉਹਨਾਂ ਨੂੰ ਆਪਾਂ ਦੇਵਾਂਗੇ ਕਿਉਂਕਿ ਉਹਨਾਂ ਨੇ ਰਿਪੋਰਟਿੰਗ ਅੱਛੀ ਕੀਤੀ ਹੈ। ਤਾਂ ਦੂਜੇ ਅਖਬਾਰ ਜਾਂ ਤਾਂ ਉਹਨਾਂ ਨੇ ਇਹ ਸਟੋਰੀ ਲਾਈਓ ਹੀ ਨਹੀਂ, FIR ਹੋ ਗਈ ਸਰਕਾਰ ਦੇ ਵਿਰੁੱਧ, ਜਾਂ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਉਸ ਖਬਰ ਨੂੰ ਬਿਲਕੁਲ ਹਾਸ਼ੀਏ ਤੇ ਸੁੱਟ ਦਿੱਤਾ ਪਿਛਾਂ ਜਾ ਕੇ। ਤਾਂ ਮਤਲਬ ਇਹ ਅਖਬਾਰ ਤੇ ਸਰਕਾਰ ਦੋਨੇ ਹੀ ਬੈਕਫੁੱਟ ਤੇ ਚਲੇ ਗਏ, ਅਖਬਾਰ ਉਹ ਜਿਹੜੇ ਸਰਕਾਰ ਬੰਨੀ ਉਹ ਖੇਡਦੇ ਆ। ਅੱਛਾ, ਇਸ ਮਾਮਲੇ 'ਚ ਅੱਗੇ ਆ ਜਾਓ, ਮਾਨ ਸਾਹਿਬ ਨੂੰ ਖੁਦ ਆਪਣੇ ਆਪ ਨੂੰ ਡਿਫੈਂਡ ਕਰਨਾ ਪੈ ਰਿਹਾ। ਮੈਂ ਇਸ ਮੁੱਦੇ ਦੀ ਸੰਵੇਦਨਾ, ਇਸ ਮੁੱਦੇ ਦੀ ਗੰਭੀਰਤਾ ਮੈਂ ਆਡੀਅנס ਨੂੰ ਇੱਥੇ ਹੀ ਲਿਆ ਕੇ ਦੱਸਣਾ ਚਾਹੁੰਦਾ ਕਿ ਤੁਸੀਂ ਦੇਖ ਲਓ, ਕੇਜਰੀਵਾਲ, ਸਿਸੋਦੀਆ ਐਂਡ ਪਾਰਟੀ ਕੋਈ ਡਿਫੈਂਡ ਕਰਨ ਵਾਸਤੇ ਅੱਗੇ ਨਹੀਂ ਆ ਰਿਹਾ, ਕੋਈ ਅੱਗੇ ਨਹੀਂ ਆ ਰਿਹਾ। ਇੰਟਰਸਟਿੰਗ ਗੱਲ ਹੈ, ਈਵਨ ਦੈਟ ਕਿ ਅੱਜ ਮਿੱਤਰ ਪਿਆਰਾ ਬਲਤੇਜ ਪੰਨੂ ਉਹ ਵੀ ਜ਼ਿਆਦਾ ਡਿਫੈਂਡ ਨਹੀਂ ਕਰ ਸਕੇ। ਪਰ ਦੂਜੇ ਐਂਡ ਤੋਂ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਚਿਹਰੇ ਦੀ ਰੰਗਤ ਹੈ ਬਿਆ CM ਸਾਹਿਬ ਦੀ। ਤਾਂ CM ਸਾਹਿਬ ਆਉਂਦੇ ਨੇ, ਕਹਿੰਦੇ ਨੇ ਕਿ ਫੇਕ ਵੀਡੀਓ ਹੈ ਜੀ, ਮੇਰੀ ਸਰੀਰਕ ਬਣਤਰ ਨਹੀਂ ਨਾਲ ਰਲਦੀ ਜੀ। ਫਿਰ ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਕਾਂਗਰਸੀ, ਅਕਾਲੀ ਤੇ ਭਾਜਪਾ ਇਹ ਗੱਠਜੋੜ ਕਰ ਬੈਠੇ ਆ। ਯਾਨੀ ਉਹਨਾਂ ਨੇ ਵੀ ਇੱਕ ਵੀ ਤੱਥਾਤਮਕ ਸਫਾਈ ਨਹੀਂ ਪੇਸ਼ ਕੀਤੀ ਗੁਰਪ੍ਰੀਤ। ਉਹ ਕਹਿੰਦੇ ਕਿ ਬਈ ਇਹਦੇ ਨਾਲ ਤੇ ਭਾਜਪਾ ਨੰਗੀ ਹੋ ਗਈ ਆ ਕਿ ਉਹਨਾਂ ਨੇ ਹੀ ਸਾਡਾ ਜਿਹੜਾ ਉਹ ਲੈਬ ਵਾਲਾ ਉਹ ਚੁੱਕ ਲਿਆ। ਸਰ, ਲੈਬ ਵਾਲਾ ਚੁੱਕਿਆ ਨਹੀਂ, ਲੈਬ ਵਾਲਾ ਸ਼ਿਕਾਇਤਕਰਤਾ ਬਣਿਆ। ਉਹ ਵੀ ਸੁਣ ਲਓ। ਉਸ ਬੰਦੇ ਦੀ ਮੈਂ ਅੱਜ ਸਵੇਰੇ ਫੋਟੋ ਕੱਢੀ, ਉਹ ਤਾਂ ਰਾਜਨਾਥ ਸਿੰਘ ਨਾਲ ਹੈ। ਫਿਰ ਮੈਂ ਉਹਦੇ ਬਾਰੇ ਹੋਰ ਪਤਾ ਕੀਤਾ, ਉਹ ਫੋਰੈਂਸਿਕ ਹੈਗਾ ਐਕਸਪਰਟ, ਪਰ ਉਹ ਪੈਸੇ ਲਈ ਕੁਝ ਵੀ ਕਰ ਸਕਦਾ। ਐਸੀ ਉਹਦੇ ਨਾਲ ਇੱਕ ਵਿਅਕਤਿਤਵ ਦੀ ਪਰਛਾਈ ਵੀ ਜੁੜਦੀ ਆ। ਤੁਸੀਂ ਉਸ ਬੰਦੇ ਨੂੰ ਅਪਰੋਚ ਕਿਉਂ ਕੀਤਾ? ਤੁਸੀਂ ਚੰਡੀਗੜ੍ਹ ਦੀ CFSL ਜਿਹੜੀ ਆ ਉੱਥੋਂ ਜਾਂਚ ਕਰਵਾ ਲੈਂਦੇ। ਕਟਾਰੂ ਚੱਕ ਵਾਲੀ ਵੀ ਵੀਡੀਓ ਤੇ ਉੱਥੋਂ ਹੀ ਚੈੱਕ ਹੋਈ ਸੀ ਨਾ, ਤੁਹਾਨੂੰ ਇਹਦੇ ਕੋਲ ਜਾਣ ਦੀ ਕੀ ਲੋੜ ਸੀ? ਇੱਥੋਂ ਇੱਕ ਗੱਲ ਹੋਰ ਸਾਫ਼ ਹੋ ਗਈ। ਅੱਜ ਮਾਨ ਸਾਹਿਬ ਮੰਨ ਗਏ ਕਿ ਉਹਨਾਂ ਦੇ ਕੋਲ ਇਸ ਤੋਂ ਪਹਿਲਾਂ ਕੋਈ ਜਾਂਚ ਰਿਪੋਰਟ ਨਹੀਂ ਸੀ। ਮਤਲਬ ਪਰਚਾ ਵੀ ਇਹਨਾਂ ਨੇ ਬਿਨਾਂ ਜਾਂਚ ਰਿਪੋਰਟ ਤੋਂ, ਤੇ ਜਿਹੜਾ ਕੋਰਟ ਦਾ ਕੰਟੈਂਟ ਰਿਮੂਵਲ ਆਰਡਰ ਸੀ ਉਹ ਵੀ ਬਿਨਾਂ ਜਾਂਚ ਤੋਂ। ਯਾਨੀ ਤੁਸੀਂ ਦੇਖੋ ਕਿ ਇੱਕ ਚੀਜ਼ ਨੂੰ ਲੁਕਾਉਣ ਵਾਸਤੇ ਕਿੰਨੀਆਂ ਚੀਜ਼ਾਂ ਨੂੰ ਨੰਗਿਆਂ ਕਰ ਰਹੇ ਨੇ, ਕਿੰਨੀਆਂ ਚੀਜ਼ਾਂ ਨੂੰ। ਤਾਂ ਕਹਿਣ ਦਾ ਮਤਲਬ ਇਹੋ ਹੈ ਜਨਾਬ ਕਿ ਇਹਨਾਂ ਨੇ ਸਫਾਈ ਦਿੱਤੀ, ਪਰ ਦੂਜੇ ਪਾਸੇ ਨਾਇਬ ਸੈਣੀ ਕਿੱਥੇ ਟਲਦੇ ਨੇ? ਨਾਇਬ ਸੈਣੀ ਅੱਜ ਆਏ ਮੁਕਤਸਰ ਵਾਲੀ ਸਾਈਡ, ਉਹਨਾਂ ਨੇ ਆਖਿਆ ਵਸ਼ ਕਾਰਵਾਈ ਹੋਏਗੀ, ਇਹਦੇ ਤੇ ਕਾਰਵਾਈ ਹੋਏਗੀ। ਕਾਰਵਾਈ ਦਾ ਮਤਲਬ ਕੀ ਹੈ ਗੁਰਪ੍ਰੀਤ?
ਕਾਰਵਾਈ ਦਾ ਮਤਲਬ ਇਹ ਆ ਕਿ ਜਿਹੜਾ ਇਹਨਾਂ ਦਾ ਇੱਕ ਮੇਨ ਅਫਸਰ ਆ ਜਾਂ ਦੂਸਰਾ ਉਹਦਾ ਅਸਿਸਟੈਂਟ ਆ, ਉਹਨਾਂ ਨੂੰ ਸੱਦ ਲਿਆ ਜਾਏਗਾ। ਇਹੀ ਕਾਰਵਾਈ ਆ। ਕਾਰਵਾਈ ਇਹੀ ਨਹੀਂ ਹੈ, ਕਾਰਵਾਈ ਇਸ ਗੱਲ ਤੇ ਵੀ ਹੋ ਸਕਦੀ ਹੈ ਕਿ ਉਹ ਪੈਸਾ ਕਿੱਥੋਂ ਆਇਆ ਤੇ ਕੀ ਉਹ 10 ਲੱਖ ਦੀ ਜਿਹੜੀ ਟ੍ਰਾਂਜੈਕਸ਼ਨ ਹੋਈ ਆ, ਜਿਹੜੀ ਰੈਕਡ ਤੇ ਆ, ਇਸ ਤੋਂ ਇਲਾਵਾ ਕੋਈ ਉਹ 2 ਨੰਬਰ ਦਾ ਪੈਸਾ ਵੀ ਆਇਆ। ਕਿਉਂਕਿ ਮੁੱਖ ਮੰਤਰੀ ਕੋਲ ਇੱਕ ਐਮਰਜੈਂਸੀ ਫੰਡ ਹੁੰਦਾ ਹੈ ਜੀ, ਸੀਕ੍ਰੇਟ ਫੰਡ ਜਿਸ ਨੂੰ ਕਹਿੰਦੇ ਆ, ਕੀ ਉਹਦੀ ਵਰਤੋਂ ਹੋਈ ਆ ਗੁਰਪ੍ਰੀਤ? ਬੜੇ ਵੱਡੇ ਸਵਾਲ ਨੇ। ਤਾਂ ਕੀ ਇਹਦੇ ਲਈ ਕੋਈ ਕੇਂਦਰੀ ਏਜੰਸੀ ਤੇ ਨਹੀਂ ਲੱਗ ਜਾਏਗੀ? ਇਹ ਵੀ ਮਾਮਲਾ ਦਿਲਚਸਪ ਹੈ, ਕਿਉਂਕਿ FIR ਹਰਿਆਣੇ ਦੀ ਆ। ਇਹ ਗੱਲ ਯਾਦ ਰੱਖੋ ਤੁਸੀਂ ਕਿ FIR ਹਰਿਆਣੇ ਦੀ ਆ, ਤੇ ਤੁਹਾਨੂੰ ਪਤਾ ਹੈ ਜਿੱਥੇ FIR ਹੋਈ ਹੋਵੇ ਤੇ ਪੈਸੇ ਦਾ ਲੈਣ ਦੇਣ ਹੋਵੇ, ED ਵੀ ਆ ਜਾਂਦੀ ਆ, ਇਨਕਮ ਟੈਕਸ ਵੀ ਆ ਜਾਂਦਾ ਹੈ। ਤੋ ਇਸ ਵਾਸਤੇ ਅੱਜ ਭਗਵੰਤ ਸਿੰਘ ਮਾਨ ਦੇ ਚਿਹਰੇ ਤੋਂ ਜਿਹੜੀਆਂ ਹਵਾਈਆਂ ਉੱਡੀਆਂ ਪਈਆਂ ਸਨ, ਚਿਹਰੇ ਦਾ ਜਲੌ ਗਾਇਬ ਸੀਗਾ, ਤਾਂ ਉਹ ਸਾਫ਼ ਦੱਸ ਰਿਹਾ ਸੀਗਾ ਕਿ ਜਿਨ੍ਹਾਂ ਉਹ ਸਫਾਈ ਵੱਲ ਵੱਧਦੇ ਆ, ਉਹਨਾਂ ਦਾ ਘੇਰਾ ਬਿਪਤਾਵਾਂ ਵਾਲਾ ਜਿਹੜਾ ਹੈ ਉਹ ਹੋਰ ਮਤਲਬ ਕਿ ਕੱਸਦਾ ਜਾਂਦਾ ਹੈ ਗੁਰਪ੍ਰੀਤ। ਜੀ ਜੀ, ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਰਵਨੀਤ ਬਿੱਟੂ ਨੂੰ ਵੀ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕਣ ਦੀ ਸਜ਼ਾ ਮਿਲੀ ਹੈ। ਵੈਸੇ ਇਹ ਆਪਣੇ ਆਪ ਦੇ ਵਿੱਚ ਸ਼ਬਦਾਂ ਦਾ ਹੇਰ-ਫੇਰ ਹੈ ਜਾਂ ਕੀ ਹੈ? ਮੈਨੂੰ ਤਾਂ ਇਹ ਧਾਰਮਿਕ ਸਥਾਨਾਂ ਤੇ ਮੱਥਾ ਟੇਕਣਾ ਇਹ ਸਜ਼ਾ ਕਿਵੇਂ ਹੋ ਸਕਦਾ ਤੇ ਕੀ ਮਾਮਲਾ ਕੀ ਹੈ ਇਹ? ਬਿਲਕੁਲ ਗੁਰਪ੍ਰੀਤ, ਮੈਂ ਵੀ ਅੱਜ ਸ਼ੌਕਡ ਹੋ ਗਿਆ ਇਹ ਸਾਰਾ ਮਾਮਲਾ ਦੇਖ ਕੇ। ਦੇਖੋ, ਰਵਨੀਤ ਬਿੱਟੂ ਰਾ ਨੇ ਜੋ ਸ਼ਬਦ ਬੋਲੇ ਸਨ, ਉਹਨਾਂ ਦੇ ਵਾਸਤੇ ਬਕਾਇਦਾ ਮਾਫੀ ਮੰਗ ਲਈ ਸੀ। ਤੁਹਾਨੂੰ ਯਾਦ ਹੋਣਾ, ਬਕਾਇਦਾ ਮਾਫੀ ਮੰਗ ਲਈ ਸੀ। ਤਾਂ ਜਿਹੜਾ ਬੰਦਾ ਇੱਕ ਵਾਰੀ ਮਾਫੀ ਮੰਗ ਗਿਆ, ਜ਼ਾਹਰਾ ਜੀ ਗੱਲ ਹੈ ਨਾ ਕਿ ਉਹ ਦੂਜੀ ਵਾਰ ਵੀ ਇਹੋ ਹੀ ਕਹੇਗਾ ਉੱਥੇ ਜਾ ਕੇ ਵੀ। ਜੀ। ਫਿਰ ਉਹਨਾਂ ਨੂੰ ਐਸਾ ਮਾਮਲਾ ਜਿਹੜਾ ਬਣਾ ਕੇ ਦੇਣਾ ਕਿ ਜਾਓ 4 ਸਥਾਨਾਂ ਤੇ ਨਤਮਸਤਕ ਹੋਵੋ ਜੀ। ਮਤਲਬ ਕਿ ਇਸ ਨੂੰ ਕੀ ਮੰਨੀਏ ਕਿ ਜਾ ਕੇ ਪਛਤਾਵਾ ਕਰੋ, ਜਾਂ ਇਹ ਇੱਕ ਤਰ੍ਹਾਂ ਨਾਲ ਕੋਈ ਸਜ਼ਾ ਦੇ ਦਿੱਤੀ ਗਈ ਹੈ। ਦੇਖੋ, ਇਹ ਬੜੇ ਵੱਡੇ ਕਿਤੇ ਨਾ ਕਿਤੇ ਮਾਮਲੇ ਬਣ ਜਾਂਦੇ ਆ। ਬਿੱਟੂ ਸਾਹਿਬ ਕਹਿੰਦੇ ਕਿ ਦੇਖੋ ਮੈਂ ਮਾਫੀ ਮੰਗ ਲਈ, ਵੀਡੀਓ ਡਿਲੀਟ ਕਰ ਦਿੱਤਾ, ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਮੇਰੇ ਸ਼ਬਦ 100% ਕਾਨੂੰਨੀ ਤੌਰ ਤੇ ਗਲਤ ਸੀ, ਇਸ ਲਈ ਮਾਫੀ ਮੰਗੀ ਹੈ। ਮੈਂ ਆਪਣੇ ਅਕਾਊਂਟ ਤੋਂ ਵੀਡੀਓ ਵੀ ਡਿਲੀਟ ਕਰ ਦਿੱਤੀ। SP ਰੈਂਕ ਦੇ ਅਧਿਕਾਰੀ ਨੇ ਮੈਨੂੰ ਰੋਕਿਆ ਸੀਗਾ, ਤਾਂ ਇਸ ਕਰਕੇ ਸਾਰਾ ਕੁਝ ਹੋਇਆ, ਮੇਰੇ ਨਾਲ ਬਦਤਮੀਜ਼ੀ ਹੋਈ। ਤੇ ਨਾਲ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵਿਹਾਰ ਤੋਂ ਉਹ ਭਾਵੁਕ ਹੋ ਗਏ ਸਨ, ਜਿਹਦੇ ਕਰਕੇ ਇਹ ਸ਼ਬਦ ਜਿਹੜੇ ਨਿਕਲੇ ਆ। ਤੇ ਇਸ ਤੋਂ ਬਾਅਦ ਜਿਹੜੇ ਜਸਵੀਰ ਸਿੰਘ ਗੜੀ ਆ, ਉਹਨਾਂ ਨੇ ਕਿਹਾ ਕਿ ਰਵਨੀਤ ਬਿੱਟੂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਲੈਣਗੇ, ਫਲੋਰ ਸਥਿਤ ਡੇਰਾ ਬ੍ਰਹਮਦਾਸ ਉਹਦੇ ਵਿੱਚ ਨਤਮਸਤਕ ਹੋਣਗੇ, ਭਗਵਾਨ ਵਾਲਮੀਕ ਜੀ ਦੇ ਡੇਰੇ ਤੇ ਜਾ ਕੇ ਸ਼ਰਧਾ ਫੁੱਲ ਅਰਪਿਤ ਕਰਨਗੇ, ਭੇਂਟ ਕਰਨਗੇ, ਡੇਰਾ ਬੱਲਾ ਦੇ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਪ੍ਰਾਪਤ ਕਰਨਗੇ। ਤੇ ਇਸ ਤੋਂ ਇਲਾਵਾ ਬਿੱਟੂ ਜੀ ਨੇ ਜੋ ਲਿਖਤ ਦੇ ਵਿੱਚ ਦਿੱਤਾ ਹੈ, ਉਹਨੂੰ ਕਮਿਸ਼ਨ ਮਨਜ਼ੂਰ ਕਰਦਾ ਹੈ। ਦੇਖੋ ਗੁਰਪ੍ਰੀਤ, ਲਿਖਤ ਮਨਜ਼ੂਰ ਕਰ ਲਿਆ ਜੋ SC ਕਮਿਸ਼ਨ ਦੇ ਚੇਅਰਮੈਨ ਆ, ਉਹ ਠੀਕ ਆ, ਪਰ ਧਾਰਮਿਕ ਸਥਾਨਾਂ ਤੇ ਭਾਵੇਂ ਉਹਨਾਂ ਨੇ ਨਤਮਸਤਕ ਹੋਣ ਦਾ ਕਿਹਾ, ਕੋਈ ਸਜ਼ਾ ਦਾ ਸ਼ਬਦ ਤੇ ਨਹੀਂ ਇਸਤੇਮਾਲ ਹੋਇਆ ਇਹਦੇ ਚ ਜੀ। ਪਰ ਮੈਨੂੰ ਜਿੰਨੀ ਕੁ ਜਾਣਕਾਰੀ ਆ, ਕਨਸਟੀਟਿਊਸ਼ਨਲ ਬਾਡੀ ਅਜਿਹਾ ਨਹੀਂ ਕਰ ਸਕਦੀ ਜੀ, ਨਹੀਂ ਕਰ ਸਕਦੀ ਸੰਵਿਧਾਨਕ ਤੌਰ ਤੇ। ਨਾ ਹੀ ਕਨਸਟੀਟਿਊਸ਼ਨਲ ਬਾਡੀ ਕਿਸੇ ਦਾ ਬਾਈਕਾਟ ਕਰ ਸਕਦੀ ਹੈ, ਨਾ ਕੁਝ। ਇਵਨ ਦੈਟ ਕਿ ਤੁਹਾਨੂੰ ਯਾਦ ਹੋਣਾ ਹੈ, ਨਹੀਂ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਜਦੋਂ ਅਦਾਲਤਾਂ ਜਾਂ ਇਸ ਤਰ੍ਹਾਂ ਦੀਆਂ ਬਾਡੀਜ਼ ਜਿਹੜੀਆਂ ਨੇ ਉਹ ਰਿਕਵਰੀ ਕਰਦੀਆਂ ਨੇ ਜੀ, ਤਾਂ ਉਹਦਾ ਫੰਡ ਜਾਂ ਪੈਸਾ ਜਿਹੜਾ ਹੈ ਨਾ, ਉਹ ਵੀ ਸਰ ਮਤਲਬ ਕਿ ਜੇ ਤੁਸੀਂ ਵੇਖੋਗੇ ਨਾ, ਉਹ ਜਾਂਦਾ ਹੁੰਦਾ ਜਿਵੇਂ PGI ਆ ਮਰੀਜ਼ਾਂ ਦੇ ਇਲਾਜ ਵਾਸਤੇ, ਜਾਂ ਜੀ ਇਹੋ ਜਿਹੀਆਂ ਸੰਸਥਾਵਾਂ 'ਚ, ਸਮਝ ਗਏ ਤੁਸੀਂ, ਜੁਰਮਾਨਾ ਜਿਹੜਾ ਹੁੰਦਾ ਜਾਂ ਰਿਕਵਰੀ ਹੁੰਦੀ ਹੈ ਜੀ, ਉਹ ਵੀ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾ ਸਕਦਾ। ਤੇ ਇਹਦੇ ਬਾਰੇ ਜਿਹੜੇ ਮੇਰੇ ਸ਼ੰਕੇ ਸੀ, ਮੈਂ ਪਿਆਰੇ ਲਾਲ ਗਰਗ ਮੇਰੇ ਮਿੱਤਰ ਨੇ, ਹੈਗੇ ਬਜ਼ੁਰਗ ਨੇ, ਬਹੁਤ ਹੀ ਚੱਲਦੀ ਫਿਰਦੀ ਸੰਸਥਾ ਨੇ, ਤੁਹਾਨੂੰ ਪਤਾ ਹੈ, ਉਹ ਖੁਦ ਕਈ ਇਨਕੁਆਰੀਆਂ ਦੇ ਮੈਂਬਰ ਜਾਂ ਚੇਅਰਮੈਨ ਰਹੇ।
ਇਨਕੁਆਰੀਆਂ ਦੇ ਨਹੀਂ, ਇਨਕੁਆਰੀ ਟੀਮਾਂ ਬਣ ਜਾਂਦੀਆਂ ਜਾਂ ਕਮੇਟੀਆਂ ਬਣ ਜਾਂਦੀਆਂ ਨੇ, ਤਾਂ ਉਹਨਾਂ ਨੇ ਵੀ ਇਸ ਗੱਲ ਦੇ ਨਾਲ ਅਸਹਿਮਤੀ ਜਤਾਈ। ਉਹਨਾਂ ਨੇ ਮੈਨੂੰ ਕਿਹਾ ਕਿ ਮਿੰਟੂ ਦੋ ਆਪਸ਼ਨ ਹੁੰਦੇ ਆ ਇਹੋ ਜਿਹੀ ਬਾਡੀ ਕੋਲ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਜਿਹੜੀ ਸੰਵਿਧਾਨਕ ਦਾਇਰੇ ਦੇ ਵਿੱਚ ਹੈ, ਖੁਦ ਮੁਖਤਿਆਰ ਬਾਡੀ, ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਕਹਿ ਸਕਦੇ ਆ ਕਿ ਜਾਓ ਐਸਸੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਆਹਤ ਕੀਤਾ ਤੁਸੀਂ, ਉਹਨਾਂ ਦਾ ਇਕੱਠ ਬੁਲਾਓ ਤੇ ਉਸ ਇਕੱਠ ਦੇ ਵਿੱਚ ਮਾਫੀ ਮੰਗ ਲਓ। ਪਰ ਤੁਸੀਂ ਤੇ ਮਾਫੀ ਪ੍ਰਵਾਨ ਕਰ ਲਈ ਉੱਥੇ ਹੀ ਜੀ। ਸੈਕੰਡ ਥਿੰਗ ਇਹ ਹੁੰਦੀ ਹੈ ਕਿ ਤੁਸੀਂ ਮਾਫੀਨਾਮਾ ਅਖਬਾਰ 'ਚ ਛੁਪਾਓ। ਅਜਿਹਾ ਵੀ ਕਰ ਸਕਦਾ ਕੋਈ ਕਮਿਸ਼ਨ ਜਾਂ ਕੋਈ ਬਾਡੀ। ਮੇਰੇ ਖਿਆਲ ਦੇ ਨਾਲ ਮੈਂ ਇਹਦੇ ਵਾਸਤੇ ਗੜੀ ਸਾਹਿਬ ਨੂੰ ਅੱਜ ਤਾਵਨ ਕੀਤਾ ਸੀਗਾ, ਸੰਪਰਕ ਕੀਤਾ ਸੀਗਾ, ਨਹੀਂ ਉਹਨਾਂ ਦਾ ਫੋਨ ਚੱਕ ਹੋਇਆ। ਤੇ ਇੱਧਰ ਜੇ ਤੁਸੀਂ ਦੇਖੋਗੇ ਰਵਨੀਤ ਬਿੱਟੂ ਨਾਲ ਵੀ ਮੇਰੀ ਗੱਲ ਨਹੀਂ ਹੋ ਸਕੀ, ਲਿਹਾਜ਼ਾ ਮੈਂ ਜਸਵੀਰ ਸਿੰਘ ਗੜੀ ਹੋਰਾਂ ਨੂੰ ਜ਼ਰੂਰ ਪੁੱਛਦਾ ਕਿ ਕੀ ਇਹ ਸੰਵਿਧਾਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਤੁਸੀਂ ਕਿਸੇ ਨੂੰ ਕਹਿ ਸਕੋ ਕਿ ਜਾਓ ਕਿ ਜਾ ਕੇ ਧਾਰਮਿਕ ਸਥਾਨਾਂ ਤੇ ਮੱਥਾ ਟੇਕੋ। ਹਾਲਾਂਕਿ ਗਲਤ ਨਹੀਂ ਹੈ, ਗਲਤ ਨਹੀਂ ਹੈ ਇਹ, ਜਿਵੇਂ ਤੁਸੀਂ ਕਿਹਾ ਕਿ ਇਹ ਕੋਈ ਸਜ਼ਾ ਨਹੀਂ ਹੈ, ਇਹ ਪਛੋਤਾਵਾ ਵਜੋਂ ਉਹਨਾਂ ਨੇ ਸ਼ਾਇਦ ਕਿਹਾ। ਪਰ ਕੀ ਇੱਕ ਸੰਵਿਧਾਨਕ ਬਾਡੀ ਅਜਿਹਾ ਕਰ ਸਕਦੀ ਹੈ? ਇਹਦੇ ਵਿੱਚ ਸੰਵਿਧਾਨਕ ਪ੍ਰਬੰਧ ਕਿੱਥੇ ਆ? ਇਹ ਜ਼ਰੂਰ ਪੁੱਛਣਾ ਚਾਹਾਂਗੇ ਗੜੀ ਸਾਹਿਬ ਨੂੰ ਜਦੋਂ ਵੀ ਉਹਨਾਂ ਦੇ ਨਾਲ ਗੱਲਬਾਤ ਹੋਈ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧੀਏ ਤਾਂ ਡਾਕਟਰ ਗਾਂਧੀ ਹੋਣਾ ਦੀ ਗੱਲ ਕਰਦੇ ਆ। ਉਹਨਾਂ ਨੇ ਪਹਿਲਾਂ ਕੁਝ ਕਿਹਾ ਤੇ ਬਾਅਦ ਦੇ ਵਿੱਚ ਕਰ ਦਿੱਤਾ। ਇਹ ਸੋਹਣਾ ਕੰਮ ਹੈ ਵੈਸੇ ਅੱਜ ਕੱਲ। ਦੇਖੋ ਡਾਕਟਰ ਗਾਂਧੀ ਦੇ ਅੰਦਰ ਦਾ ਇਨਕਲਾਬੀ ਕਾਮਰੇਡ ਪੁਰਾਣਾ ਤੇ ਬਦਲਾਅ ਦਾ ਵੀ ਮੋਢੀ, ਉਹ ਕਦੇ ਕਦੇ ਜਾਗ ਪੈਂਦਾ ਜੀ। ਡਾਕਟਰ ਗਾਂਧੀ ਦੀ ਖਾਸੀਅਤ ਆ, ਇਹ ਵੀ ਮੇਰੇ ਦੋਸਤ ਨੇ ਜੀ, ਇਹ ਮੇਰੇ ਤੋਂ ਬਹੁਤ ਵੱਡੇ ਨੇ ਲੋਕ, ਇਹ ਲੋਕ, ਪਰ ਮੇਰਾ ਦੋਸਤਾਨਾ ਇਹਨਾਂ ਨਾਲ ਅੱਛਾ ਰਿਹਾ ਆਲਵੇਜ਼ ਜੀ। ਤੇ ਗੱਲ ਇਹ ਆ ਕਿ ਸਮਾਜ ਸੇਵੀ ਵੀ ਨੇ, ਬਹੁਤ ਅੱਛੇ ਬੰਦੇ ਨੇ ਵੈਸੇ। ਜੇ ਤੁਸੀਂ ਇਹਨਾਂ ਦੇ ਕੋਲ ਬੈਠੋਗੇ, ਬੜਾ ਗੂੜ ਗਿਆਨ ਹੈ, ਬਹੁਤ ਗੂੜ ਗਿਆਨ ਹੈ। ਪਰ ਉਹ ਕਾਂਗਰਸ ਦੇ ਵਿੱਚ ਜੋ ਚੱਲ ਰਿਹਾ ਉਹ ਆਪਣੀ ਗੱਲ ਤੇ ਉੱਥੇ ਪ੍ਰਗਟਾ ਰਹੇ ਨੇ। ਕੱਲ ਆਪਾਂ ਗੱਲ ਕੀਤੀ ਸੀ ਸ਼ਾਇਦ ਤਿਵਾੜੀ ਸਾਹਿਬ ਦੀ ਜੀ, ਤੇ ਤਿਵਾੜੀ ਸਾਹਿਬ ਦੇ ਫਾਦਰ ਬਾਰੇ ਵੀ ਮੈਨੂੰ ਆਪਣੀ ਆਡੀਅנס ਦੇ ਵਿੱਚੋਂ ਕਿਸੇ ਨੇ ਲਿਖ ਕੇ ਭੇਜਿਆ, ਬਕਾਇਦਾ ਪਿਛੋਕੜ ਦੱਸਿਆ, ਔਰ ਬੜੇ ਖੂਬਸੂਰਤ ਤਰੀਕੇ ਨਾਲ ਦੱਸਿਆ ਕਿ ਉਹ ਬਹੁਤ ਵਧੀਆ ਵਿਅਕਤੀ ਸਨ। ਤੇ ਜਦੋਂ ਉਹਨਾਂ ਨੂੰ ਮਾਰਿਆ ਗਿਆ ਉਸ ਵੇਲੇ ਸ਼ਾਇਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਗੁੱਸਾ ਮਨਾਇਆ ਸੀ ਉਸ ਗੱਲ ਦਾ, ਮਤਲਬ ਕਿ ਇਹੋ ਜਿਹੀ ਸ਼ਖਸੀਅਤ ਸਨ। ਤਾਂ ਖੈਰ ਗੱਲ ਇਹ ਆ ਕਿ ਬਈ ਹੁਣ ਜੇ ਆਪਾਂ ਵੇਖੀਏ, ਡਾਕਟਰ ਗਾਂਧੀ ਨੇ ਕੁਝ ਗਲਤ ਤੇ ਨਹੀਂ ਸੀ ਕਿਹਾ। ਉਹਨਾਂ ਨੇ ਕਿਹਾ ਕਿ ਬਈ ਜਥੇਬੰਦਕ ਢਾਂਚਾ ਜਿਹੜਾ ਹੈ ਉਹਦੇ ਚ ਬਦਲਾ ਕਿਸੇ ਤਾਕਤ ਦੇ ਦਬਾਅ ਕਰਕੇ ਟਾਲਿਆ ਜਾ ਰਿਹਾ, ਜੋ ਕਿ ਗਲਤ ਹੈ ਜੀ। ਫਿਰ ਉਹਨਾਂ ਨੇ, ਯਾਨੀ ਉਹ ਬੋਲੇ ਵੀ ਤੇ ਫਿਰ ਚੁੱਪ ਵੀ ਵੱਟ ਲਈ, ਫਿਰ ਉਹਨਾਂ ਨੇ ਡਿਲੀਟ ਕਰ ਦਿੱਤਾ, ਕਿਉਂਕਿ ਤੁਹਾਡੇ ਕੋਲ ਆਪਸ਼ਨ ਹੁੰਦਾ ਹੈ। ਵੈਸੇ ਜੇ ਤੁਹਾਡੇ ਕੋਲ ਅਧਿਕਾਰ ਹੈ ਵਿਚਾਰਾਂ ਦੇ ਪ੍ਰਗਟਾਵੇ ਦਾ, ਮੈਂ ਆਲਵੇਜ਼ ਕਹਿਣਾ ਕਿ ਕਦੇ ਇਸ ਨੂੰ ਹਾਰ ਵਜੋਂ ਨਾ ਲਾਓ ਕਿਸੇ ਦੇ ਨੂੰ, ਕਿ ਉਹ ਬੰਦਾ ਹਾਰ ਗਿਆ, ਉਹ ਬੰਦਾ ਏਦਾਂ ਹੋ ਗਿਆ, ਉਹਨੂੰ ਨਮੋਸ਼ ਨਾ ਕਰੋ। ਕਿ ਜੇਕਰ ਉਹਨੂੰ ਕੋਈ ਲੱਗਦਾ ਹੈ ਕਿ ਗਲਤ ਹੋ ਰਿਹਾ ਤਾਂ ਉਹਨੇ ਆਪਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਨਾ, ਤੁਸੀਂ ਆਪਦਾ ਵਿਚਾਰ ਪ੍ਰਗਟਾਇਆ। ਥੱਲੇ ਕਮੈਂਟ ਇਹੋ ਜਿਹੇ ਆਏ ਆ ਕਿ ਜਿਹਦੇ ਨਾਲ ਬੰਦੇ ਨੂੰ ਲੱਗਦਾ ਕਿ ਯਾਰ ਗਲਤ ਹੋ ਗਿਆ, ਤਾਂ ਤੁਹਾਡੇ ਕੋਲ ਹੀ ਅਧਿਕਾਰ ਹੈ, ਤੁਸੀਂ ਉਸ ਚੀਜ਼ ਨੂੰ ਰੇਜ਼ ਕਰ ਦਿਓ, ਰਿਮੂਵ ਕਰ ਦਿਓ, ਡਿਲੀਟ ਕਰ ਦਿਓ। ਮੇਰੇ ਖਿਆਲ ਦੇ ਨਾਲ ਚਲੋ ਉਹਨਾਂ ਨੇ ਆਪਦੇ ਅਧਿਕਾਰ ਦੀ ਵਰਤੋਂ ਪਾਉਣ ਲੱਗਿਆ ਵੀ ਕੀਤਾ, ਪੋਸਟ ਤੇ ਡਿਲੀਟ ਕਰਨ ਲੱਗਿਆ ਵੀ ਕੀਤਾ, ਪਰ ਇਹਦੇ 'ਚ ਝੂਠ ਕੋਈ ਨਹੀਂ ਹੈਗਾ। ਝੂਠ ਹੈ ਤਾਂ ਫਿਰ ਰੱਤੀ ਵੀ ਹੈ ਨਹੀਂ, ਕਿਉਂਕਿ ਉਹ ਕਹਿਣ ਤੋਂ ਗਰੇਜ਼ ਕਰਦੇ ਨੇ, ਉਹ ਮੈਂਬਰ ਪਾਰਲੀਮੈਂਟ ਨੇ। ਉਹ ਤੁਹਾਨੂੰ ਪਤਾ ਹੀ ਆ ਕਿ ਡਾਕਟਰ ਧਰਮਵੀਰ ਗਾਂਧੀ ਜਿਹੜੇ ਆ ਬਈ, ਉਹ ਵੈਸੇ ਵੀ ਵਿਚਾਰਾਂ ਦਾ ਖੁੱਲੇ ਰੂਪ ਦੇ ਵਿੱਚ ਪ੍ਰਗਟਾਵਾ ਕਰਨ ਵਾਲੇ ਸ਼ਖਸ ਨੇ, ਲੋਕਤੰਤਰ ਦੇ ਵਿੱਚ ਵਧੇ ਹੋਏ ਨੇ। ਪਰ ਇੱਕ ਗੱਲ ਜਿਹੜੀ ਹੈ ਨਾ, ਉਹ ਤੇ ਮੰਨਣ ਵਾਲੀ ਹੈ ਗੁਰਪ੍ਰੀਤ, ਕਿ ਤੁਸੀਂ ਮੈਨੂੰ ਦੱਸੋ ਕਿ ਟਾਈਮ ਕਿਹੜਾ ਰਹਿ ਗਿਆ, ਤੇ ਫਿਰ 3-4 ਬੰਦੇ ਆ, 3-4 ਬੰਦਿਆਂ ਤੇ ਹੀ ਸਹਿਮਤੀ ਨਹੀਂ ਬਣ ਰਹੀ। ਤੁਸੀਂ ਮੈਨੂੰ ਦੱਸੋ ਨਾ ਗੁਰਪ੍ਰੀਤ, ਕੋਈ 30-40 ਤੇ ਨਹੀਂ ਨਾ ਜੀ। ਬੰਦੇ ਤੇ 3-4 ਹੀ ਆ, ਚੰਨੀ ਸਾਹਿਬ, ਵੜਿੰਗ ਸਾਹਿਬ, ਵਿਜੇਂਦਰ ਸਿੰਗਲਾ ਤੇ ਇੱਕ ਅੱਧ ਕੋਈ ਹੋਰ ਲਾ ਲਓ ਬਸ। ਯਾਰ 3-4 ਬੰਦਿਆਂ ਦੀ ਐਡਜਸਟਮੈਂਟ ਨਹੀਂ ਹੋ ਰਹੀ, ਤਾਂ ਇਹ ਤਾਂ ਫਿਰ ਕਿਤੇ ਨਾ ਕਿਤੇ ਅੰਦਰ ਦੇ ਵਿੱਚ ਆਪਾਂ ਨਿਰਾਸ਼ਾ ਤਾਂ ਦੇਖਾਂਗੇ ਨਾ, ਕਿ ਅੰਦਰ ਚ ਨਿਰਾਸ਼ਾ ਹੈ, ਪਾਰਟੀ ਦੇ ਅੰਦਰ ਚ ਨਿਰਾਸ਼ਾ ਹੈ। ਤਾਂ ਆਹੀ ਗੱਲਾਂ ਆਪਾਂ ਵਾਰ-ਵਾਰ ਕਰਦੇ ਵੀ ਆ ਕਿ ਬਈ ਤੁਹਾਡਾ ਕਾਡਰ ਉਡੀਕ ਰਿਹਾ ਹੈ, ਤੁਸੀਂ ਦੱਸੋ ਕੀ ਕਰਨਾ। ਤੇ ਜੇ ਨਹੀਂ ਕਰ ਰਿਹਾ ਤਾਂ ਕਿਤੇ ਨਾ ਕੁਝ ਤੇ ਗਲਤ ਹੈ। ਅਸਲ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ, ਜਿਹੜੀ ਗੱਲ ਤੋਂ ਇਹ ਗੁਰੇਜ਼ ਕਰਦੇ ਨੇ,
ਕਿ ਜਿਹੜੀ ਧਿਰ ਇਸ ਵੇਲੇ ਪੰਜਾਬ 'ਚ ਪਾਵਰਫੁਲ ਆ, ਧੜਾ ਲਾ ਲਓ, ABC ਜਿਹਨੂੰ ਵੀ ਤੁਸੀਂ ਸਮਝਦੇ ਹੋ, ਉਹਨਾਂ ਦੇ ਜੀ ਕੋਲ ਸਭ ਕੁਛ ਆ। ਜਥੇਬੰਦਕ ਢਾਂਚੇ 'ਚ ਵੀ ਆਪਣੇ ਬੰਦੇ ਆ, ਉੱਤੇ ਵੀ ਕੁਝ ਬੰਦੇ ਉਹਨਾਂ ਦੇ ਬੈਠੇ ਆ ਜਿਹੜੇ ਕਿ ਕੰਨ ਭਰਨ ਤੋਂ ਲੈ ਕੇ ਕਾਗਜ਼ ਤੇ ਕੰਮ ਕਰਨ ਤੱਕ ਇਸ਼ਾਰਿਆਂ ਤੇ ਖੇਡਦੇ ਆ, ਤੇ ਬਦਲੇ ਦੇ ਵਿੱਚ ਉਹਨਾਂ ਦੀ ਸੇਵਾ ਟਹਿਲ ਕਰ ਦਿੱਤੀ ਜਾਂਦੀ ਆ। ਸਮਝ ਗਏ ਤੁਸੀਂ? ਕਹਿਣਾ ਜੀ ਤੇ ਆ ਬਿਲਕੁਲ ਚਾਹੁੰਦੇ ਸਨ, ਹੁਣ ਇਹਨਾਂ ਨੇ ਨਹੀਂ ਕਿਹਾ, ਆਪਾਂ ਥੋੜਾ ਜਿਹਾ ਜ਼ੁਰਤ ਵਾਲਾ ਕੰਮ ਕਰਕੇ ਕਹਿ ਦਿੰਦੇ ਆ ਜੀ, ਹੋਰ ਕੀ ਆ। ਤਾਂ ਉਸੇ ਧੜੇ ਜੀ ਦਾ ਇਹਨਾਂ ਨੇ ਕਹਿ ਲਈਏ ਕਿ ਅਸਿੱਧੇ ਰੂਪ ਦੇ ਵਿੱਚ ਜ਼ਿਕਰ ਕੀਤਾ ਤੇ ਥੋੜਾ ਜਿਹਾ ਪਾਰਟੀ ਦਾ ਫਿਕਰ ਕੀਤਾ, ਪਰ ਮੇਰੇ ਖਿਆਲ ਦੇ ਨਾਲ ਪਾਰਟੀ ਨੂੰ ਖੁਦ ਹੀ ਇਹਨਾਂ ਚੀਜ਼ਾਂ ਦਾ ਫਿਕਰ ਕੋਈ ਨਹੀਂ ਹੈਗਾ। ਜੀ ਬਿਲਕੁਲ। ਇਸ ਤੋਂ ਅੱਗੇ ਰੁਖ ਕਰੀਏ ਤਾਂ ਲੁਧਿਆਣਾ ਨਿਗਮ ਦੀਆਂ ਕਮੇਟੀਆਂ ਦੇ ਵਿੱਚ ਖੂਬ ਭਾਈ ਭਤੀਜਾਵਾਦ ਬੋਲ ਰਿਹਾ ਹੈ। ਵੈਸੇ ਸਾਰੇ ਪਾਸੇ ਇਹੀ ਕੰਮ ਹੈ, ਇੱਥੇ ਥੋੜਾ ਜ਼ਿਆਦਾ ਹੋਵੇਗਾ। ਹਾਂਜੀ, ਨਹੀਂ ਬਿਲਕੁਲ, ਇਸ ਸਰਕਾਰ ਤੋਂ ਬੜੀਆਂ ਉਮੀਦਾਂ ਸਨ ਕਿ ਭਾਈ ਭਤੀਜਾਵਾਦ ਤੇ ਐਟਲੀਸਟ ਘਟੇਗਾ। ਤੇ ਜੀ ਮੈਂ ਅੱਜ ਵੀ ਇੱਕ ਮੈਨੂੰ ਟੈਲੀਫੋਨ ਕਾਲ ਆਈ, ਅੱਜ ਸਰਵੇ ਚੱਲ ਰਹੇ ਸਨ, ਮੈਂ ਨਾਂ ਵੀ ਲੈ ਦੇਣਾ, ਸੀ ਵੋਟਰ ਤੋਂ ਉਹਨਾਂ ਨੇ ਕਿਹਾ ਕਿ ਅਸੀਂ ਸੀ ਵੋਟਰ ਸਰਵੇ ਤੋਂ ਬੋਲ ਰਹੇ ਹਾਂ। ਤੇ ਮੈਂ ਉਸ ਸਰਵੇ ਦੇ ਵਿੱਚ ਗਾਂਹ ਤੱਕ ਗਿਆ ਕਿ ਜੀ ਬਾਈ ਕੀ ਕੁਝ ਪੁੱਛਦੇ ਆ। ਤਾਂ ਉਹਨਾਂ ਦੇ ਸਵਾਲ ਇਹੀ ਸਨ ਕਿ ਮੌਜੂਦਾ ਸਮੇਂ 'ਚ ਪੰਜਾਬ 'ਚ ਕਿਹੜੇ ਮੁੱਦੇ ਦੀ ਤੁਸੀਂ ਗੱਲ ਕਰਨੀ ਚਾਹੋਗੇ, ਯਾਨੀ ਬੇਰੁਜ਼ਗਾਰੀ, ਨਸ਼ਾ, ਕਰਪਸ਼ਨ, ਆਹ ਚੀਜ਼ਾਂ। ਤੇ ਮੈਂ ਕਿਹਾ ਵੀ ਅੱਜ ਵੀ ਸਰਵੇ ਵਾਲਿਆਂ ਨੂੰ ਘੱਟੋ ਘੱਟ ਇਹਨਾਂ ਮੁੱਦਿਆਂ ਤੇ ਬਟਨ ਤੇ ਦੇਣੇ ਪੈ ਰਹੇ ਆ ਨਾ, ਵੀ ਇਹ ਮੁੱਦੇ ਉਹਨਾਂ ਦੀ ਨਜ਼ਰ ਦੇ ਵਿੱਚ ਹੈਗੇ ਨੇ। ਤਾਂ ਬਿਲਕੁਲ ਫਿਰ ਹੱਲ ਕੀ ਹੋਇਆ? ਜੇ ਆਮ ਆਦਮੀ ਪਾਰਟੀ ਲਈ ਉਹ ਕਰਵਾ ਰਹੇ ਆ ਤਾਂ ਫਿਰ ਹੱਲ ਕੀ ਹੋਇਆ ਕਿ ਉਹਨਾਂ ਨੂੰ ਉਹ ਆਪਸ਼ਨ ਦੇਣੇ ਪੈ ਰਹੇ ਨੇ। ਜੀ ਤੇ ਜੇ ਦੂਜਿਆਂ ਲਈ ਫਿਰ ਤਾਂ ਸਤਿ ਸ੍ਰੀ ਅਕਾਲ ਹੀ ਹੈ ਨਾ, ਦੂਜੇ ਤਾਂ ਪਹਿਲਾਂ ਹੀ ਬੈਠੇ ਆ ਪਾਸੇ ਹੋ ਕੇ, ਜੀ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ, ਉਹਨਾਂ ਦੇ ਕਾਰਜਕਾਲ ਦੇ ਵਿੱਚ ਵੀ ਇਹ ਮੁੱਦੇ ਰਹਿਣ। ਤਾਂ ਬਹਰਹਾਲ ਜੇ ਆਪਾਂ ਗੱਲ ਕਰੀਏ ਤਾਂ ਭਾਈ ਭਤੀਜਾਵਾਦ ਵੀ ਪਿਛਲੇ ਸਮੇਂ ਦਾ ਇੱਕ ਬੜਾ ਨਿਸ਼ਾਨੇ ਤੇ ਰਹਿਣ ਵਾਲਾ ਮੁੱਦਾ ਰਿਹਾ ਆਮ ਆਦਮੀ ਪਾਰਟੀ ਦੇ। ਪਰ ਇਹਨਾਂ ਦੀ ਆਪਣੀ ਪਾਰਟੀ 'ਚ ਕੀ ਹੋ ਰਿਹਾ? ਲੁਧਿਆਣਾ ਨਗਰ ਨਿਗਮ ਦੇ ਮੌਜੂਦਾ ਹਾਊਸ ਗਠਨ ਦੇ ਕਰੀਬ ਤਕਰੀਬਨ ਜੇ ਕਹੀਏ ਕਿ ਸਾਲ ਬਾਅਦ ਆਖਰਕਾਰ ਜਿਹੜੀ ਉਹ ਕਮੇਟੀ ਬਣੀ ਹੈ FMCC, ਮਤਲਬ ਫਾਈਨੈਂਸ ਐਂਡ ਕੰਟਰੈਕਟ ਕਮੇਟੀ, ਉਹ ਜਿਹੜੀ ਕਮੇਟੀ ਹੈ ਉਹਦੇ ਵਿੱਚ ਕੀ ਹੋਇਆ ਹੈ ਕਿ 2 ਨਵੇਂ ਮੈਂਬਰ ਜਿਹੜੇ ਆ ਉਹ ਪਾਏ ਗਏ ਨੇ। ਠੀਕ ਹੈ ਜੀ, ਜੀ ਮਤਲਬ ਇਹ ਬਹੁਤ ਇੰਟਰਸਟਿੰਗ ਗੱਲ ਹੈ ਕਿ ਇਹਦੇ ਵਿੱਚ MLA ਦਾ ਦਬਦਬਾ ਹੈ, ਬੱਗਾ ਤੇ ਕੁਲਵੰਤ ਦੇ ਬੇਟੇ ਦੀ ਐਂਟਰੀ ਹੋਈ ਹੈ, ਵਿਰੋਧੀਆਂ ਨੂੰ ਬਾਹਰ ਕਰ ਦਿੱਤਾ ਹੈ। ਠੀਕ ਹੈ ਨਾ ਸਰ, ਕਮਾਲ ਹੋ ਗਿਆ ਨਾ, ਕਮਾਲ ਹੋ ਗਿਆ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਚੱਲਦਾ ਕੀ ਹੈ ਕਿ ਜੀ ਆਪਣੇ ਹੀ ਬੰਦੇ, ਜਿਵੇਂ ਕਾਂਗਰਸ ਦੇ ਮੇਅਰ ਸੀ ਬਲਕਾਰ ਸਿੰਘ ਸੰਧੂ, ਉਹਨਾਂ ਨੇ ਮੈਂਬਰ ਹੀ ਨਹੀਂ ਬਣਾਏ ਸੀਗੇ। ਤਾਂ ਇਹ ਵੀ ਇੱਕ ਫੈਕਟ ਹੈ। ਅਕਾਲੀ ਦਲ ਦੇ ਮੇਅਰ ਨੇ ਬਣਵਾਈ ਸੀ ਵੈਸੇ ਇਹ ਪੂਰੀ ਜਿਹੜੀ ਕਹਿ ਲਓ ਕਮੇਟੀ ਹੈ। ਤਾਂ ਖੈਰ ਵਿੱਤ ਪਾਵਰ ਬਹੁਤ ਹੁੰਦੀ ਹੈ, ਟੈਂਡਰ ਫਾਈਨਲ ਕਰਨਾ ਹੁੰਦਾ ਹੈ, ਬਜਟ ਦੀ ਕੀ ਹੱਦ ਹੋਏਗੀ, ਬੜੀਆਂ ਇਹਦੇ ਕੋਲ ਪਾਵਰਾਂ ਹੁੰਦੀਆਂ, ਚੈੱਕ ਐਂਡ ਬੈਲੈਂਸ ਰੱਖਣਾ ਹੁੰਦਾ ਇਹਨੇ, ਯਾਨੀ ਬਹੁਤ ਮਾਲਦਾਰ ਕਮੇਟੀ ਹੈ। ਤੇ ਉਹਦੇ ਵਿੱਚ ਆ ਗਏ ਕੋਈ ਯੁਵਰਾਜ ਸਿੰਘ ਆ ਗਿਆ, ਕੋਈ ਅਮਨ ਬੱਗਾ ਆ ਗਿਆ, ਯਾਨੀ ਵਿਧਾਇਕਾਂ ਦੇ ਹੀ ਆਪਣੇ ਰਿਸ਼ਤੇਦਾਰ ਆ ਗਏ। ਸੋ ਇਹੀ ਕਹਾਣੀ ਆ ਭਾਈ ਭਤੀਜਾਵਾਦ ਦੀ। ਤੇ ਭਾਈ ਭਤੀਜਾਵਾਦ ਤੇ ਮੈਨੂੰ ਯਾਦ ਆ ਸੰਜੇ ਸਿੰਘ ਟੋਟਕਾ ਜੋੜ ਕੇ ਸੁਣਾਉਂਦੇ ਹੁੰਦੇ ਸਨ ਸਟੇਜਾਂ ਤੇ, ਕਿਤੇ ਤੁਹਾਨੂੰ ਮਿਲਣ ਤੇ ਜ਼ਰੂਰ ਉਹਨਾਂ ਨੂੰ ਕਿਹਾ ਸੰਜੇ ਸਿੰਘ ਜੀ ਭਾਈ ਭਤੀਜਾਵਾਦ ਤੇ ਸੁਣਾਓ, ਤੇ ਉਹ ਕਸ਼ਮੀਰ ਤੋਂ ਅਬਦੁੱਲਿਆਂ ਤੇ ਲੱਗਦੇ ਹੁੰਦੇ ਸਨ। ਠੀਕ ਹੈ ਜੀ, ਇੱਥੋਂ ਲੱਗ ਜੀ ਕੇ ਤੇ ਬਾਦਲਾਂ ਤੱਕ, ਫਿਰ ਚੌਟਾਲਿਆਂ ਤੱਕ ਇੱਧਰ ਦੀ ਹੁੰਦੇ ਹੋਏ ਵਾਇਆ ਇਹ ਸਾਰਾ ਗਾਹ ਕੇ ਤੇ ਫਿਰ ਚਲੇ ਜਾਂਦੇ ਸਨ ਤਾਮਿਲਨਾਡੂ ਵਾਲੀ ਸਾਈਡ ਕਰਨਵਾ ਨਿਧੀ ਵੱਲ। ਤੋਂ ਕਹਿਣ ਦਾ ਮਤਲਬ ਹੈ ਕਿ ਅੱਜ ਸੰਜੇ ਸਿੰਘ ਨੂੰ ਕਹਾਂਗੇ ਕਿ ਇਸ ਟੋਟਕੇ ਦੇ ਵਿੱਚ ਜਿਹੜੀ ਤੁਹਾਡੀ ਬਿੰਦ ਰੱਖੀ ਹੈ ਵਰਗੀ ਲੰਮੀ ਹੇਕ ਹੁੰਦੀ ਸੀ, ਉਹਦੇ ਵਿੱਚ ਜਰਾ ਹੁਣ ਸਾਹ ਨੂੰ ਹੋਰ ਦਮ ਰੱਖਿਓ, ਕਿਉਂਕਿ ਨਾ ਤੁਹਾਡੇ ਵੀ ਜੁੜ ਜਾਣੇ ਨੇ ਜੋ ਉਹਦੇ 'ਚ। ਬਿਲਕੁਲ। ਇਸ ਤੋਂ ਅੱਗੇ ਚਲੀਏ ਤਾਂ ਗੁਰਦਾਸਪੁਰ ਦੇ ਵਿੱਚ ਖੂਨੀ ਖੇਡ ਖੇਡੀ ਗਈ ਹੈ ਅੱਜ ਜੀ। ਹਾਂਜੀ ਦੇਖੋ, ਇਹ ਜ਼ਮੀਨ ਦਾ ਇੱਕ ਝਗੜਾ, ਔਰ ਝਗੜੇ ਦੇ ਵਿੱਚ 4 ਮੌਤਾਂ ਸਨ, ਬਹੁਤ ਹੀ ਖੂੰਖਾਰ ਖੇਡ ਹੈ। ਦੇਖੋ ਸਾਡੇ ਇੱਥੇ ਨਾ ਕਤਲੋ ਗਾਰਤ ਗੁਰਪ੍ਰੀਤ ਹੋ ਹੀ ਬਹੁਤ ਰਹੀ ਹੈ। ਬਿਲਕੁਲ ਤੇ ਇਸ ਘਟਨਾ ਨੇ ਤੇ ਬਿਲਕੁਲ ਜਿੱਦਾਂ ਕਹਿ ਲਈਏ ਨਾ ਕਿ ਸਵਾਲ ਖੜਾ ਕਰ ਦਿੱਤਾ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂ। ਵੀ ਜੀ ਮਤਲਬ ਕੋਈ ਜ਼ਮੀਨ ਦਾ ਝਗੜਾ ਤਾਂ ਕਤਲੋ ਗਾਰਤ,
ਕੋਈ ਪਾਰਕਿੰਗ ਦਾ ਝਗੜਾ ਤਾਂ ਕਤਲੋ ਗਾਰਤ, ਕੋਈ ਮਾੜੀ ਮੋਟੀ ਬੇਵਫਾਈ ਕਰ ਗਿਆ ਤਾਂ ਕਤਲੋ ਗਾਰਤ। ਤਾਂ ਇਹ ਜ਼ਮੀਨ ਦਾ ਇੱਕ ਵਿਵਾਦ ਸੀਗਾ। ਗੁਰਦਾਸਪੁਰ ਤੇ ਬਟਾਲਾ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, ਭਾਣਾ ਵਾਪਰਿਆ, ਭਾਣਾ ਵੀ ਨਹੀਂ ਕਹਿ ਸਕਦੇ, ਖੂਨੀ ਮੰਜ਼ਰ ਵਾਪਰਿਆ, ਜਿਹਦੇ ਚ ਚਾਚੀ ਤੇ ਨਾਬਾਲਗ ਚਚੇਰੇ ਭਰਾ ਨੂੰ ਮਾਰਿਆ, ਤੇ ਫਿਰ ਉਸ ਤੋਂ ਬਾਅਦ ਉਹਨੂੰ ਰੋਕਣ ਆਇਆ ਜਿਹੜਾ ਕਾਤਲ ਨੂੰ, ਉਹਦਾ ਇੱਕ ਦੋਸਤ ਫੌਜੀ, ਉਹਨੂੰ ਵੀ ਮਾਰ ਦਿੱਤਾ ਸੂ, ਤੇ ਅੰਤ ਦੇ ਵਿੱਚ ਖੁਦ ਮਾਰ ਕੇ ਗੋਲੀ ਤੇ ਆਪਣੇ ਆਪ ਨੂੰ ਮੁਕਾ ਲਿਆ। ਇਹਨਾਂ ਸਾਰਿਆਂ ਦੀਆਂ ਲਾਸ਼ਾਂ ਘਰ ਦੇ ਅੰਦਰ ਬਾਹਰ, ਤੇ ਜਿਹੜਾ ਦੋਸ਼ੀ ਆ ਉਹਦੀ ਲਾਸ਼ ਜਿਹੜੀ ਆ ਰਸੋਈ ਦੇ ਵਿੱਚ ਪਈ ਮਿਲੀ ਆ। ਹੁਣ ਜਾਂਚ ਪੜਤਾਲ ਜਿਹੜੀ ਆ ਉਹ ਸ਼ੁਰੂ ਹੋਈ ਆ। ਦੱਸਦੇ ਆ ਕਿ ਮਨਜੋਤ ਸਿੰਘ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਆਪਣੇ ਹਿੱਸੇ ਦੀ ਜ਼ਮੀਨ ਵੇਚ ਚੁੱਕਿਆ ਸੀ, ਤੇ ਅਕਸਰ ਰਿਸ਼ਤੇਦਾਰ ਨਿਸ਼ਾਨ ਸਿੰਘ ਤੋਂ ਪੈਸਿਆਂ ਦੀ ਮੰਗ ਕਰਕੇ ਝਗੜਦਾ ਸੀਗਾ। ਮੰਗਲਵਾਰ ਨੂੰ ਵੀ ਉਹ ਆਪਦੇ ਸਾਥੀ ਪ੍ਰਗਟ ਦੇ ਨਾਲ ਨਿਸ਼ਾਨ ਸਿੰਘ ਦੇ ਘਰ ਪਹੁੰਚਿਆ ਸੀ, ਜਿੱਥੇ ਉਸਨੇ ਨਿਸ਼ਾਨ ਸਿੰਘ ਦੀ ਪਤਨੀ ਹਰਦੀਪ ਕੌਰ ਤੇ ਬੇਟੇ ਹਰਅਮਰਤ ਸਿੰਘ ਨੂੰ ਗੋਲੀ ਮਾਰੀ ਆ। ਤੇ ਇਸ ਦੌਰਾਨ ਮਨਜੋਤ ਸਿੰਘ ਨੇ ਪ੍ਰਗਟ ਸਿੰਘ ਨੂੰ ਵੀ ਗੋਲੀ ਮਾਰ ਦਿੱਤੀ, ਤੇ ਉਸ ਤੋਂ ਬਾਅਦ ਉਸੇ ਪਿਸਟਲ ਦੇ ਨਾਲ ਖੁਦ ਨੂੰ ਗੋਲੀ ਮਾਰ ਕੇ ਮਰ ਗਿਆ। ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਉਹਦਾ ਨਾਲ ਮਿੱਤਰ ਆਇਆ ਉਹਨੂੰ ਵੀ ਮਾਰ ਦਿੱਤਾ ਸੋ। ਆਪਦੀ ਪਹਿਲੀ ਵੇਚ ਚੁੱਕਾ ਹੈ, ਧੱਕੇ ਨਾਲ ਚਾਚੇ ਨਾਲ ਜਾ ਕੇ ਖੈਬੜਨਾ। ਤਾਂ ਮਤਲਬ ਕਿ ਕਿੱਡੀਆਂ ਤਰਾਸਦਿਕ ਕਹਾਣੀਆਂ ਆ ਰਹੀਆਂ ਨੇ ਗੁਰਪ੍ਰੀਤ। ਅਸੀਂ ਮਤਲਬ ਕਿ ਹੋਰ ਹੀ ਖਬਰਾਂ ਚ ਉਲਝੇ ਪਏ ਆ। ਪੰਜਾਬ ਦੇ ਵਿੱਚ ਕਿੱਡੀਆਂ ਵੱਡੀਆਂ ਤਰਾਸਦੀਆਂ ਵਾਪਰ ਰਹੀਆਂ ਨੇ। ਦੇਖੋ ਆ ਧੱਕੇ ਦੇ ਨਾਲ ਹੀ ਤਾਂ ਗੱਲ ਇਹ ਆ ਕਿ ਬਈ ਅਸੀਂ ਤੇ ਇਸ ਮਾਮਲੇ ਦੇ ਵਿੱਚ ਕੀ ਕਹਿ ਸਕਦੇ ਆ, ਨਿਸ਼ਬਦ ਹੋ ਜਾਂਦੇ ਜਦੋਂ ਇਹ ਸਾਰੀਆਂ ਚੀਜ਼ਾਂ ਦੇਖਦੇ ਆ। ਤਾਂ ਜ਼ਮੀਨ ਇੱਥੇ ਹੀ ਰਹਿ ਗਈ, ਸਭ ਝਗੜੇ ਇੱਥੇ ਰਹਿ ਗਏ। ਪਰ ਮੈਨੂੰ ਲੱਗਦਾ ਹੈ ਕਿ ਨੌਜਵਾਨ ਜ਼ਰੂਰ ਬੁਰੀ ਸੰਗਤ ਦਾ ਸ਼ਿਕਾਰ ਹੋਏਗਾ, ਕਿਉਂਕਿ ਜੇ ਰੋਟੀ ਖਾਣੀ ਹੋਵੇ ਨਾ ਬੰਦੇ ਨੇ ਤੇ ਬਿਨਾਂ ਜ਼ਮੀਨ ਤੋਂ ਵੀ ਖਾ ਲੈਂਦਾ ਹੈ। ਜੀ ਬਿਲਕੁਲ। ਇਸ ਤੋਂ ਅੱਗੇ ਚੱਲੀਏ ਤਾਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਇੱਕ ਤਿਕੋਣੀ ਪ੍ਰੇਮ ਕਹਾਣੀ ਹੈ ਜਿਹੜੀ ਉਹ ਬਹੁਤ ਚਰਚਾ ਦੇ ਵਿੱਚ ਹੈ। ਕੱਲ ਤੋਂ ਹੀ ਲਗਾਤਾਰ ਮੈਂ ਵੇਖ ਰਿਹਾ ਸ਼ਾਰਟ ਫਾਰਮੈਟ ਦੇ ਵਿੱਚ, ਰੀਲਾਂ ਦੇ ਰੂਪ ਦੇ ਵਿੱਚ ਤਾਂ ਖਾਸੀ ਉਸ ਦੀ ਚਰਚਾ ਚੱਲ ਰਹੀ ਹੈ। ਮਾਮਲਾ ਕੀ ਹੈ ਜੀ ਇਹ ਸਾਰਾ? ਤੁਹਾਨੂੰ ਯਾਦ ਹੋਣਾ ਹੈ ਕਿ ਮੇਘਾਲਿਆ ਦੇ ਵਿੱਚ ਹਨੀਮੂਨ ਤੇ ਗਏ ਇੱਕ ਜੋੜੇ ਚੋਂ ਇੱਕ ਪਤਨੀ ਨੇ ਪਤੀ ਮਾਰਤਾ ਸੀ, ਯਾਦ ਹੈ ਤੁਹਾਨੂੰ? ਤਾਂ ਉਦੋਂ ਪੂਰੇ ਮੁਲਕ ਦੇ ਵਿੱਚ ਉਹ ਸਟੋਰੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਸੰਵੇਦਨਾ ਦੇ ਨਾਲ ਵੇਖੀ ਗਈ ਸੀ। ਲਗਭਗ ਵੈਸਾ ਹੀ ਆ। ਪੁਣੇ ਦਾ 16 ਸਾਲਾਂ ਦਾ ਚੇਤਨ ਅਗਰਵਾਲ, ਸਰਦਾ ਪੁੱਜਦਾ ਬਿਜ਼ਨਸਮੈਨ ਪਰਿਵਾਰ, ਤੇ ਉਹ ਵੀ ਇਕਲੌਤਾ ਉਹਦਾ ਪਰਿਵਾਰ ਦਾ ਸਫਲ ਕਾਰੋਬਾਰੀ ਪੁੱਤਰ। ਪੁਣੇ ਦੇ ਹੀ ਇੱਕ ਕਹਿ ਲਓ ਕਿ ਜਿਹੜਾ ਆਹ ਹੁੰਦਾ ਨਾ ਕਾਰੋਬਾਰ ਡਰਾਈ ਫਰੂਟਸ ਦਾ, ਇਹਦਾ ਇੱਕ ਬਹੁਤ ਨਾਮੀ ਪਰਿਵਾਰ ਸੀ। ਉਹਦੀ 21 ਸਾਲਾਂ ਦੀ ਕੁੜੀ ਸੀ ਸੀਆ। ਦੋਵਾਂ ਦੀ ਅੰਗੇਜਮੈਂਟ ਹੋ ਜਾਂਦੀ ਹੈ। ਵਿਆਹ ਦੀਆਂ ਤਿਆਰੀਆਂ ਇੰਨੀਆਂ ਜ਼ਬਰਦਸਤ ਚੱਲ ਰਹੀਆਂ ਸੀ ਕਿ 17 ਕਰੋੜ ਚ ਤਾਂ ਪੈਲਸ ਬੁੱਕ ਕੀਤਾ ਗਿਆ। 2 ਜੈਟ ਜਿਹੜੇ ਜਹਾਜ਼ ਹੁੰਦੇ ਨੇ, ਸ਼ਾਇਦ ਚਾਰਟਰ ਜਹਾਜ਼, ਇਹ ਜਿਹੜੇ ਆ ਇਹ ਹਾਇਰ ਕੀਤੇ ਗਏ ਸਨ। ਪਰ ਇਸ ਕਹਾਣੀ ਦੇ ਵਿੱਚ ਇਹ ਸੀ ਕਿ ਉਸ ਮੁੰਡੇ ਤੋਂ ਇਲਾਵਾ, ਮੰਗੇਤਰ ਤੋਂ ਇਲਾਵਾ, ਇੱਕ ਇਸ ਕੁੜੀ ਦਾ ਪ੍ਰੇਮੀ ਸੀ ਚੇਤਨ, ਜਿਹਦੇ ਬਾਰੇ ਪਤਾ ਸੀਗਾ ਉਹ ਮੁੰਡੇ ਨੂੰ, ਮੰਗੇਤਰ ਨੂੰ। ਪਰ ਉਹਦੇ ਕਿਹਾ ਕਿ ਕੋਈ ਗੱਲ ਨਹੀਂ, ਜੇ ਹੈਗਾ ਸੀ ਤਾਂ ਏਦਾਂ ਹੁੰਦਾ ਹੀ ਅੱਜ ਕੱਲ ਮੁੰਡੇ ਕੁੜੀਆਂ ਨੂੰ ਨਾ ਦੱਸ ਦਿੰਦੇ ਆ, ਪਿਆਰ ਸਗੋਂ ਵੱਧ ਜਾਂਦਾ ਕਿ ਕੋਈ ਗੱਲ ਨਹੀਂ, ਤੋ ਕਿਸੇ ਨਾਲ ਸਾਥ ਸੀ, ਪਿਆਰ ਸੀ, ਚਲੋ ਬੀਤ ਗਿਆ ਦੀ ਗੱਲ ਹੋ ਗਈ। ਤਾਂ ਬਾਅਦ ਦੇ ਵਿੱਚ ਹੁਣ ਜਦੋਂ ਕਾਲ ਰਿਕਾਰਡ ਨਿਕਲੀ ਆ ਤਾਂ ਉਹਦੇ ਵਿੱਚ ਤੁਸੀਂ ਵੇਖੋਗੇ 1 ਜਨਵਰੀ ਤੋਂ 14 ਜੂਨ ਦੇ ਵਿਚਕਾਰ ਦੋਵਾਂ ਦਰਮਿਆਨ, ਪ੍ਰੇਮੀ ਤੇ ਕੁੜੀ ਸੀਆ, ਇਹਨਾਂ ਦਰਮਿਆਨ 2004 ਵਾਰੀ ਗੱਲ ਹੋਈ ਤੇ 238 ਘੰਟਿਆਂ ਦੀ ਗੱਲਬਾਤ ਹੋਈ। ਇੱਧਰ ਵਿਚਾਰਾ ਉਹ ਜਿਹੜਾ ਮੰਗੇਤਰ ਸੀ, ਮੁੰਡਾ ਸੀ 21-22 ਸਾਲ, 24 ਸਾਲਾਂ ਦਾ ਹੋਊਗਾ ਵੱਧ ਤੋਂ ਵੱਧ, ਕੇਤਨ, ਉਹ ਵਿਆਹ ਦੇ ਚਾਅ ਚ ਇੰਨਾ ਜ਼ਿਆਦਾ ਵਿਚਾਰਾ ਉੱਡਦਾ ਫਿਰਦਾ ਸੀ, ਇਸ ਕੁੜੀ ਨੂੰ ਇੰਨਾ ਪਿਆਰ ਕਰਦਾ ਸੀ। ਇਹਦਾ ਬਰਥਡੇ ਸੀ ਸ਼ਾਇਦ 18 ਕਿ 19 ਦਾ, ਉਹਨੇ ਮਈ ਚ ਹਰ ਦਿਨ ਇਹਨੂੰ ਮਤਲਬ ਕਿ ਗਿਫਟ ਦੇਣੇ, ਯਾਨੀ ਇੱਕ ਪੂਰਾ ਮਹੀਨਾ ਬਰਥਡੇ ਦੇ ਨਾਮ ਤੇ ਕਰਤਾ ਜੀ। ਇਹਨੇ ਕੀ ਕੀਤਾ ਕਿ ਪਚਲਾ ਕੇ ਸਕੀਮ ਬਣਾ ਕੇ ਆਪਦੇ ਪ੍ਰੇਮੀ ਦੇ ਨਾਲ ਉਹਨੂੰ ਲੋਹਾਗੜ੍ਹ ਕਿਲੇ ਚ ਲਿਆ ਕੇ ਖਾਈ ਚ ਧੱਕਾ ਦੇ ਦਿੱਤਾ ਜੀ, ਮਰ ਗਿਆ ਮੁੰਡਾ। ਤੇ ਫਿਰ ਇਹ ਡਰਾਮਾ ਕਰਦੀ ਰਹੀ, 4 ਦਿਨ ਰੋਂਦੀ ਰਹੀ ਕਿ ਹਵਾ ਆਈ, ਫੋਟੋ ਖਿੱਚਦੇ ਆ, ਇਹ ਥੱਲੇ ਡਿੱਗ ਪਿਆ। ਜਦੋਂ ਮਾਂ ਪਿਓ ਨੂੰ ਸ਼ੱਕ ਹੋਇਆ ਫਿਰ ਫੋਨ ਫਾਨ ਖੰਗਾਲਿਆ ਗਿਆ, ਤੇ ਉਹ ਤੋਂ ਬਾਅਦ ਤੁਹਾਨੂੰ ਪਤਾ ਹੀ ਆ, ਓੜਕ ਸੱਚ ਰਹੀ, ਮਤਲਬ ਕਿ ਓੜਕ ਤੇ ਫਿਰ ਸੱਚ ਜਿਹੜਾ ਉਹਨੇ ਵਧਾਈ ਆ, ਸੱਚ ਸਾਹਮਣੇ ਆ ਗਿਆ।
ਇਹਨਾਂ ਦੋਨਾਂ ਦਾ ਖੂਨੀ ਕਾਰਾ ਜਿਹੜਾ ਹੈ ਉਹ ਬਾਹਰ ਆ ਗਿਆ ਤੇ ਹੁਣ ਦੋਨੇ ਇਹ ਅੰਦਰ ਚਲੇ ਜਾਣਗੇ। ਇਸ ਟ੍ਰਾਇੰਗੂਲਰ ਲਵ ਸਟੋਰੀ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਜੀ। ਬਿਲਕੁਲ ਬਿਲਕੁਲ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।